ਅਕਸਰ ਹੀ ਲੋਕਾਂ ਵੱਲੋਂ ਲੜਕੀਆਂ ਨੂੰ ਲੜਕਿਆਂ ਤੋਂ ਕਮਜ਼ੋਰ ਸਮਝਿਆ ਜਾਂਦਾ ਹੈ, ਪਰ ਜੇਕਰ ਦੂਜੇ ਪਾਸੇ ਝਾਤੀ ਮਾਰੀਏ ਤਾਂ ਇਤਿਹਾਸ ਦੇ ਪੰਨਿਆਂ ਤੇ ਲੜਕੀਆਂ ਦਾ ਨਾਮ ਸਿਖਰਾਂ ਤੇ ਹੈ। ਲੜਕੀਆਂ ਨੂੰ ਅਵਲਾ ਨਾਰੀ ਸਮਝਣ ਵਾਲੇ ਲੋਕਾਂ ਦੀ ਅਜਿਹੀ ਸੋਚ ਨੂੰ ਝੂਠਾ ਸਾਬਿਤ ਕਰਨ ਦੀ ਇੱਕ ਅਜਿਹੀ ਹੀ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਕਿ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਲੜਕੀ ਦਾ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ, ਪਰ ਉਹ ਆਪਣੇ ਇਸ ਮਨਸੂਬੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਾ ਹੋ ਸਕੇ। ਜੀ ਹਾਂ, ਮੋਗਾ ਦੀ ਰਹਿਣ ਵਾਲੀ ਈਸ਼ਾ ਨੇ ਲੁਟੇਰਿਆਂ ਤੋਂ ਡਰਨ ਦੀ ਬਜਾਏ ਉਹਨਾਂ ਦਾ ਜੰਮ ਕੇ ਸਾਹਮਣਾ ਕੀਤਾ ਤੇ ਲੁਟੇਰਿਆਂ ਦਾ 2 ਕਿਲੋਮੀਟਰ ਪਿੱਛਾ ਕਰ ਉਹਨਾਂ ਦੀ ਜੰਮ ਕੇ ਧੁਲਾਈ ਕੀਤੀ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਵੀ ਲੁਟੇਰਿਆਂ ਦੀ ਛਿੱਤਰ ਪਰੇਡ ਕੀਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਤੇ ਮੋਗਾ ਦੇ ਡੀਐਮ ਕਾਲਜ ਦੇ ਪ੍ਰੋਫੈਸਰ ਜਤਿੰਦਰ ਸ਼ਰਮਾ ਦੀ ਲੜਕੀ, ਜੋ ਕਿ ਆਪਣੀ ਮਾਤਾ ਦੇ ਨਾਲ ਡਾਕਟਰ ਕੋਲ ਆਪਣੀ ਮਾਤਾ ਦੀ ਦਵਾਈ ਲੈਣ ਗਈ ਸੀ ਤੇ ਦੋ ਬਾਈਕ ਸਵਾਰ ਉਸ ਦਾ ਫੋਨ ਲੁੱਟ ਕੇ ਫਰਾਰ ਹੋ ਗਏ ਤੇ ਈਸ਼ਾ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਕਰ ਉਹਨਾਂ ਨੂੰ ਦਬੋਚ ਲਿਆ ਤੇ ਫੋਨ ਵਾਪਸ ਲੈ ਲਿਆ। ਮੈਂ ਰਜਤ ਤੋਂ ਆਪਦੀ ਮੈਡੀਸਨ ਲੈਣ ਗਈ ਸੀ 3 ਨੰਬਰ ਨਿਊ ਟਾਊਨ। ਉੱਥੇ ਪਿੱਛੇ ਦੋ ਮੁੰਡੇ ਆਏ ਸੀ ਬਾਈਕ ਤੇ ਉਹਨਾਂ ਨੇ ਮੇਰੇ ਸਵੈਟਸ਼ਰਟ ਦੀ ਪਾਕਟ ਚੋਂ ਮੇਰਾ ਫੋਨ ਕੱਢ ਕੇ ਤੇ ਉਹ ਭੱਜਣ ਲੱਗ ਗਏ ਆਪਦੀ ਬਾਈਕ ਤੇ ਉਹਨਾਂ ਦੇ ਪਿੱਛੇ ਮੈਂ ਆਪਦੀ ਐਕਟਿਵਾ ਲਗਾਈ। ਉਹਨਾਂ ਦੀ ਤਕਰੀਬਨ 70-80 ਕਿਲੋਮੀਟਰ ਪਰ ਆਰ ਦੀ ਸਪੀਡ ਤੇ ਸੀਗੇ ਉਹ, ਤੇ ਮੇਰੀ ਵੀ ਉਹਨਾਂ ਦੇ ਬਰਾਬਰ, ਮੈਂ ਉਹਨਾਂ ਦੇ ਮਤਲਬ ਕਿ ਬਰਾਬਰ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਗਲੀਆਂ ਵਿੱਚ ਥੋੜ੍ਹਾ ਧਿਆਨ ਰੱਖਣਾ ਪੈਂਦਾ। ਫਿਰ ਉਸ ਤੋਂ ਬਾਅਦ ਉਹਨਾਂ ਦਾ ਪਿੱਛਾ ਕਰਦੀ ਮੈਂ ਉੱਥੇ ਜਤਿੰਦਰ ਕੌਰ ਜਿੱਥੇ ਆਈ ਹਸਪੀਟਲ ਹੈ ਉਹਦੇ ਕੋਲ ਜਿਹੜੇ ਅੱਗੇ ਜਾ ਕੇ ਸਰਹੰਦ ਉੱਥੇ ਪਹੁੰਚ ਗਈ ਸੀ। ਫਿਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਦੀ ਬਾਈਕ ਸਕਿਡ ਕਰ ਗਈ ਤੇ ਫਿਰ ਉਹ ਜਿਹੜਾ ਦੋਨੋਂ ਸੀਗੇ ਉਹ ਗਿਰ ਗਏ ਤੇ ਜਿਹੜਾ ਪਿਛਲੇ ਵਾਲਾ ਸੀਗਾ ਉਹ ਭੱਜਣ ਲੱਗ ਗਿਆ ਤੇ ਫਿਰ ਉਹਦੇ ਪਿੱਛੇ ਜਦ ਮੈਂ ਆਪਦੀ ਐਕਟਿਵਾ ਲਗਾਈ ਤੇ ਅੱਗੇ ਮੈਂ ਚੀਕਾ ਮਾਰੀ ਜਾ ਰਹੀ ਸੀ ਤਾਂ ਉਹਨਾਂ ਨੇ ਅੱਗੇ ਜਿਹੜੇ ਸੀਗੇ ਬੰਦੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ। ਫਿਰ ਉਸ ਤੋਂ ਬਾਅਦ ਉਹਨਾਂ ਤੋਂ ਫੋਨ ਫੜ ਕੇ ਮੈਂ ਆਪਦੇ ਫਾਦਰ ਸਾਹਿਬ ਨੂੰ ਕਾਲ ਕੀਤਾ। ਫਿਰ ਉਹ ਉੱਥੇ ਆਏ, ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਫਿਰ ਪੁਲਿਸ 'ਚ ਕਾਲ ਕੀਤਾ। ਪੁਲਿਸ ਵਾਲੇ ਨੂੰ ਫਿਰ ਅਸੀਂ ਉਹਨਾਂ ਨੂੰ ਹਿਰਾਸਤ 'ਚ ਦਿੱਤਾ। ਬੜੀ ਆਮ ਲੜਕੀਆਂ ਡਰ ਜਾਂਦੀਆਂ ਹਾਂਜੀ ਇਹੋ ਜਿਹੇ ਹਾਦਸੇ ਦੇਖ ਕੇ, ਤੁਹਾਨੂੰ ਕਿਵੇਂ ਹੌਸਲਾ ਮਿਲਿਆ ਇਹਨਾਂ? ਮੇਰੀ ਫੈਮਿਲੀ ਤੇ ਮੇਰੇ ਜੋ ਕੀ ਕਹਿੰਦੇ ਮੇਰੇ ਫੈਮਿਲੀ ਫਰੈਂਡਸ ਨੇ, ਜੋ ਮੇਰੇ ਖੁਦ ਦੀ ਮੇਰੀ ਫੈਮਿਲੀ ਨੇ, ਉਹਨਾਂ ਨੇ ਕਦੀ ਮਤਲਬ ਕਿ ਸਾਨੂੰ ਐ ਨਹੀਂ ਰੱਖਿਆ ਕਿ ਹਾਂ ਕਿ ਮਤਲਬ ਅਸੀਂ ਕਮਜ਼ੋਰ ਨੇ ਜਾਂ ਫਿਰ ਹੋਰ ਨੇ। ਪੂਰੀ ਉਹਨਾਂ ਨੇ ਮੈਨੂੰ ਬਚਪਨ ਤੋਂ ਮੈਨੂੰ ਹਮੇਸ਼ਾ ਬਰਾਬਰੀ ਰੱਖਿਆ ਕਿ ਹਾਂ ਮੈਂ ਖੇਡਾਂ 'ਚ ਵੀ ਉਵੇਂ ਹੀ ਰਵਾਂ ਤੇ ਮੈਂ ਪੜ੍ਹਾਈ 'ਚ ਵੀ ਉਵੇਂ ਹੀ ਰਵਾਂ। ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਸਿਖਾਇਆ ਕਿ ਹਾਂ ਅਗਰ ਕੋਈ ਵੀ ਕੁਝ ਕਰਨਾ ਚਾਹਵੇ ਤਾਂ ਬੰਦਾ ਕਰ ਸਕਦਾ, ਉਹਦੇ 'ਚ ਹਿੰਮਤ ਹੋਣੀ ਚਾਹੀਦੀ ਹੈ। ਬਸ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੁੜੀ ਹੈ ਕਿ ਮੁੰਡਾ। ਤੁਹਾਡੇ ਬ੍ਰਦਰ ਵੀ ਇਸ ਵੇਲੇ ਜਿਹੜੇ ਬੜੇ ਆਰਮੀ ਦੇ ਬੜੇ ਆਫੀਸਰ ਨੇ ਔਰ ਬਾਰਡਰ ਦੇ ਉੱਤੇ ਤੈਨਾਤ? ਹਾਂਜੀ, ਮੇਰਾ ਭਰਾ ਨੇਵੀ 'ਚ ਹੈ, ਸਬ ਲੈਫਟੀਨੈਂਟ ਹੈ ਉਹ। ਇਸ ਸਮੇਂ ਉਹ ਗੁਜਰਾਤ 'ਚ ਹੈ ਤੇ ਉਹਨੇ ਮੈਨੂੰ ਹਮੇਸ਼ਾ ਇੱਕ ਸਿਖਾਇਆ ਕਿ ਹਾਂ ਅਗਰ ਤੂੰ ਚਾਹਵੇਂ ਤਾਂ ਕੁਝ ਵੀ ਕਰ ਸਕਦੀ ਆਪਦੀ ਲਾਈਫ 'ਚ, ਬਸ ਤੇਰੇ 'ਚ ਹਿੰਮਤ ਹੋਣੀ ਚਾਹੀਦੀ ਹੈ। ਤੇ आज के जो कुड़ी है उसके लिए क्या मैसेज देना चाहोगे? ਕਿ ਹਾਂ ਅਗਰ ਤੁਹਾਡੇ ਨਾਲ ਕੁਝ ਵੀ ਇਹੋ ਜਿਹਾ ਹੁੰਦਾ ਹੈ ਜਾਂ ਫਿਰ ਤੁਹਾਡਾ ਕੋਈ ਚੁਰਾਉਂਦਾ ਜਾਂ ਫਿਰ ਤੁਹਾਨੂੰ ਕੋਈ ਛੇੜਦਾ ਪਿਆ, ਤੁਸੀਂ ਚੀਕਾ ਮਾਰੋ ਜਾਂ ਫਿਰ ਤੁਸੀਂ ਆਪਦਾ ਉਹਨਾਂ ਨਾਲ ਡਟ ਕੇ ਮੁਕਾਬਲਾ ਕਰੋ। ਇਹ ਨਾ ਸਮਝੋ ਕਿ ਹਾਂ ਅਗਰ ਅਸੀਂ ਉਹਨਾਂ ਨੂੰ ਕੁਝ ਕੀਤਾ ਜਾਂ ਫਿਰ ਸਾਡੇ ਨਾਲ ਕੁਝ ਹੋਊਗਾ। ਅਗਰ ਇਹ ਸੋਚ ਕੇ ਅਗਰ ਅਸੀਂ ਉਹਨਾਂ ਨੂੰ ਛੱਡਤਾ ਤੇ ਅੱਗੇ ਜਾ ਕੇ ਕਿਸੇ ਹੋਰ ਨਾਲ ਸੇਮ ਚੀਜ਼ ਕਰਨਗੇ, ਤਾਂ ਇਸ ਤੋਂ ਬੈਟਰ ਹੈ ਕਿ ਅਸੀਂ ਉਹਨੂੰ ਉੱਥੇ ਹੀ ਦੱਸ ਦਈਏ ਕਿ ਹਾਂ ਵੀ ਕਿ ਅਗਰ ਤੂੰ ਕਿਸੇ ਹੋਰ ਨਾਲ ਕਰੂਗਾ ਤੇਰੇ ਨਾਲ ਵੀ ਕੁਝ ਹੋ ਸਕਦਾ। ਉੱਥੇ ਹੀ ਦੂਜੇ ਪਾਸੇ ਈਸ਼ਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਈਸ਼ਾ ਦੀ ਇਸ ਬਹਾਦਰੀ ਉੱਤੇ ਉਹਨਾਂ ਨੂੰ ਫਖਰ ਹੈ ਤੇ ਉਹਨਾਂ ਦੀ ਬੇਟੀ ਨੇ ਅਜਿਹਾ ਕਰ ਹੋਰਨਾਂ ਲੜਕੀਆਂ ਲਈ ਵੀ ਮਿਸਾਲ ਖੜੀ ਕੀਤੀ ਹੈ। ਨਹੀਂ, ਉਹ ਤਾਂ ਹਰ ਮਾਪੇ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ, ਪ੍ਰਾਊਡ ਕਿੱਡਾ ਜਿਹੜੇ ਬੱਚੇ ਨੂੰ ਇਹੋ ਜਿਹਾ, ਪਹਿਲੀ ਗੱਲ ਤਾਂ ਇਸ ਸਿਚੁਏਸ਼ਨ ਦੇ ਵਿੱਚ ਡੇਅਰਿੰਗ ਹੋਣਾ ਬੱਚੇ ਦਾ, ਇੱਕ ਫੀਮੇਲ ਦਾ। ਲੇਕਿਨ ਇੰਨਾ ਜ਼ਰੂਰ ਆ ਵੀ ਇਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਹੋਣ ਦੇ ਕਰਕੇ, ਜਾਂ ਪਹਿਲਾਂ ਵੀ ਇਹਦੇ 1-2 ਐਕਟ ਇਹੋ ਜਿਹੇ ਸੀਗੇ ਜਿਹੜੇ ਡੇਅਰਿੰਗ ਸੀਗੇ, ਜਿਹਦਾ ਮਤਲਬ ਨਾ ਡਰਨਾ ਘਬਰਾਉਣਾ ਤੇ ਇਸ ਤਰ੍ਹਾਂ ਦਾ, ਇਹਦੇ 'ਚ ਉਹ ਇੰਸਟਿੰਕਟ ਤਾਂ ਪਹਿਲਾਂ ਤੋਂ ਹੀ ਹੈਗਾ ਜੀ।
इस मौके मोगा ਦੇ ਸਾਬਕਾ ਐਸਪੀ ਮੁਖਤਿਆਰ ਸਿੰਘ ਨੇ ਜਿੱਥੇ ਲੜਕੀ ਦੀ ਤਾਰੀਫ ਕੀਤੀ ਉੱਥੇ ਹੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ। ਲੜਕੀ ਨੂੰ ਸਨਮਾਨਿਤ ਕੀਤਾ ਗਿਆ ਹੈ, ਕੀ ਕਹੋਗੇ? ਦੇਖੋ ਈਸ਼ਾ ਸ਼ਰਮਾ ਲੜਕੀ ਮਤਲਬ 19 ਈਅਰ ਦੀ ਹੈਗੀ ਆ ਤੇ ਯੂਨੀਵਰਸਿਟੀ ਪੜ੍ਹਦੀ ਆ ਤੇ ਇਹਨੇ ਕੱਲ ਇੱਕ ਬਹੁਤ ਹੀ ਅੱਛਾ ਕਦਮ ਜਿਹੜਾ ਉਠਾਇਆ ਚੁੱਕਿਆ ਵਾ ਤੇ ਬੜੇ ਫਖਰ ਤੇ ਮਾਣ ਵਾਲੀ ਗੱਲ ਆ ਕਿ ਇੱਕ ਨੌਜਵਾਨ ਲੜਕੀ ਨੇ ਜਿਹੜੇ ਮਤਲਬ ਇਹਨਾਂ ਦੇ ਹੌਸਲੇ ਪ੍ਰਸਤ ਕੀਤੇ ਨੇ ਤੇ ਲੇਡੀ ਔਰਤ ਸਮਾਜ ਦੇ ਵਿੱਚ ਇੱਕ ਨੇ ਚੰਗਾ ਸਥਾਨ ਪ੍ਰਾਪਤ ਕੀਤਾ ਤੇ ਸਾਰੇ ਔਰਤ ਸਮਾਜ ਲਈ ਲੜਕੀਆਂ ਲਈ ਇੱਕ ਮੈਸੇਜ ਵੀ ਆ ਕਿ ਜੇ ਇਹ ਲੜਕੀਆਂ ਹੁਣ ਪੁਰਾਣਾ ਜ਼ਮਾਨਾ ਨਹੀਂ ਹੈਗਾ, ਦੁਬਲੀ ਪਤਲੀ ਜਾਂ ਕਮਜ਼ੋਰ ਲੜਕੀ ਨਹੀਂ ਹੈਗੀ, ਜੇ ਹਿੰਮਤ ਕਰੇ ਤਾਂ ਇਹ ਲੜਕੀ ਜਿਹੜੀ ਬਹੁਤ ਅੱਛਾ ਸਾਰੂ ਰੋਲ ਅਦਾ ਕਰ ਸਕਦੀ ਸਮਾਜ ਦੇ ਵਿੱਚ। ਤੇ ਅੱਜ ਉਸੇ ਲੜੀ ਦੇ ਤਹਿਤ ਜਿਹਨੇ ਅੱਛਾ ਕੰਮ ਕੀਤਾ, ਇੱਕ ਮੈਸੇਜ ਵੀ ਜਾਂਦਾ ਮੋਗੇ 'ਚ ਤੇ ਔਰਤ ਸਮਾਜ ਵਾਸਤੇ ਕਿ ਅਸੀਂ ਇੱਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਜਿੱਦਾਂ ਦੇ ਜੀ ਅਸੀਂ ਇਸ ਕ੍ਰਾਈਮ ਨੂੰ ਵੀ ਠੱਲ ਪਾ ਸਕਦੇ ਹਾਂ ਜਿੱਦਾਂ ਅਸੀਂ ਸਾਰੇ ਯਤਨ ਕਰੀਏ ਤਾਂ। ਤੇ ਇਹਦੀ ਬੜੀ ਦਾਤ ਦੇਣੀ ਬਣਦੀ ਹੈ ਕਿ ਇਹਨੇ ਸ਼ਹਿਰ ਦੇ ਕੰਜਸਟਡ ਏਰੀਏ ਵਿੱਚੋਂ 2.5 ਕਿਲੋਮੀਟਰ ਦਾ ਫੈਸਲਾ ਤੈਅ ਕਰਕੇ ਉਹਨਾਂ ਦਾ ਪਿੱਛਾ ਕੀਤਾ ਪੂਰਾ ਤੇ ਪਿੱਛਾ ਕਰਦੇ ਹੋਏ ਜਿੱਥੇ ਕੰਜਸਟਡ ਮੋੜ ਆਇਆ ਉੱਥੇ ਇਹਨੇ ਸਕੂਟਰੀ ਮਾਰ ਕੇ ਉਹਨਾਂ ਨੂੰ ਥੱਲੇ ਸੁੱਟ ਲਿਆ ਤੇ ਜਦ ਤੱਕ ਇਹ ਪਿੱਛੋਂ ਰੌਲਾ ਪਾਉਂਦੀ ਆਈ ਸੀ ਕਿ ਮੇਰੇ ਨਾਲ ਇੰਸੀਡੈਂਟ ਹੋ ਗਈ ਆ ਤਦ ਤੱਕ ਲੋਕਾਂ ਨੂੰ ਇਕੱਠੇ ਹੋਏ ਤੇ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਉਹ ਪੁਲਿਸ ਹੁਣ ਕਾਰਵਾਈ ਕਰ ਰਹੀ ਆ ਤੇ ਇਹ ਮਤਲਬ ਅੱਛਾ ਕੰਮ ਕੀਤਾ। ਜੇਕਰ ਵੇਖਿਆ ਜਾਵੇ ਤਾਂ ਸਰਕਾਰਾਂ ਵੱਲੋਂ ਘਰ ਘਰ ਨੌਕਰੀ ਦੇ ਵਾਅਦੇ ਤਾਂ ਕੀਤੇ ਗਏ ਸੀ, ਪਰ ਅੱਜ ਵੀ ਨੌਜਵਾਨ ਬੇਰੁਜ਼ਗਾਰ ਹੋਣ ਦੇ ਕਾਰਨ ਅਜਿਹੇ ਕੰਮ ਕਰਨ ਲਈ ਮਜਬੂਰ ਹੋ ਗਏ ਨੇ, ਜਿਸ ਕਰਕੇ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਪਰ ਇਸ ਵਾਰਦਾਤ ਦੌਰਾਨ ਜੇਕਰ ਈਸ਼ਾ ਬਹਾਦਰੀ ਨਾਲ ਉਹਨਾਂ ਦਾ ਸਾਹਮਣਾ ਨਾ ਕਰਦੀ ਤਾਂ ਉਹ ਦੁਬਾਰਾ ਅਜਿਹੀ ਹੋਰ ਘਟਨਾਵਾਂ ਨੂੰ ਅੰਜਾਮ ਦਿੰਦੇ। ਪਰ ਈਸ਼ਾ ਨੇ ਅਜਿਹਾ ਨਾ ਕਰਕੇ ਉਹਨਾਂ ਨੂੰ ਚੰਗਾ ਸਬਕ ਸਿਖਾਇਆ ਤੇ ਹੋਰਨਾਂ ਲੜਕੀਆਂ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ। ਈਸ਼ਾ ਦੀ ਇਸ ਬਹਾਦਰੀ ਤੋਂ ਲੜਕੀਆਂ ਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਅਜਿਹੇ ਗੁੰਡਾ ਅਨਸਰਾਂ ਤੋਂ ਡਰਨ ਦੀ ਬਜਾਏ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਉਹ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚਣ। ਮੋਗਾ ਤੋਂ ਸੰਜੀਵ ਕੁਮਾਰ, ਇੰਡੋਜ਼ ਟੀਵੀ, ਆਸਟ੍ਰੇਲੀਆ।